ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 30 ਸਤੰਬਰ 2020 1600 ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਲ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਵਿਊਅਰਸ ਜਿਸ ਤਰ੍ਹਾਂ ਕਿ ਕੱਲ ਦੁਨੀਆ ਭਰ ਵਿੱਚ ਕਰੋੜਾਂ ਲੋਕਾਂ ਨੇ ਪ੍ਰੈਜ਼ੀਡੈਂਟ ਟਰੰਪ ਅਤੇ ਜੋ ਬਾਈਡਨ ਦੀ ਜਿਹੜੀ ਪਹਿਲੀ ਪਬਲਿਕ ਡਿਬੇਟ ਦੇਖੀ ਹੈ ਔਰ ਲਗਭਗ 1.5 ਘੰਟੇ ਦੀ ਇਸ ਡਿਬੇਟ ਦੇ ਵਿੱਚ ਦੋਨਾਂ ਨੇ ਖੂਬ ਕੁੱਕੜਖੇ ਉਡਾਈ ਅਤੇ ਆਪਣੇ ਸਿਰ ਵਿੱਚ ਹੀ ਨਹੀਂ ਪਵਾਈ ਸਗੋਂ ਅਮਰੀਕਨ ਕਦਰਾਂ ਕੀਮਤਾਂ ਦਾ ਵੀ ਪੂਰੀ ਤਰ੍ਹਾਂ ਇਹਨਾਂ ਨੇ ਜਲੂਸ ਕੱਢਿਆ। ਔਰ ਇਸ ਡਿਬੇਟ ਤੋਂ ਬਾਅਦ ਅਮਰੀਕਨ ਲੋਕਾਂ ਦੇ ਵਿੱਚ ਜਿਹੜਾ ਨਿਰਾਸ਼ਤਾ ਦਾ ਜਿਹੜਾ ਆਲਮ ਹੈ ਉਹ ਛਾਇਆ ਹੋਇਆ ਹੈ। ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਗੱਲ ਹੈ ਕੀ ਬਾਤਾਂ ਨੇ ਕਿ ਤੁਸੀਂ ਸਾਰੇ ਜਿਹੜੇ ਕੰਟਰੀ ਦੇ ਜਿਹੜੇ ਹੈਗੇ ਨੇ ਉਹ ਪ੍ਰੈਜ਼ੀਡੈਂਟ ਜਿਹੜੇ ਨੇ ਪ੍ਰਧਾਨ ਮੰਤਰੀ ਨੇ ਉਹਨਾਂ ਦੀ ਤੁਸੀਂ ਮੇਰੇ ਖਿਆਲ ਠੇਕਾ ਹੀ ਲਿਆ ਹੈ ਮੇਰੇ ਖਿਆਲ ਉਹਨਾਂ ਦੀਆਂ ਜਿਹੜੇ ਸਪੀਚਸ ਨੇ ਉਹਨਾਂ ਦੇ ਚੀਰ ਫਾੜ ਕਰਨ ਦਾ। ਨਹੀਂ ਇਹ ਨਹੀਂ ਇਵੇਂ ਨਹੀਂ ਹੈ। ਕੱਲ ਅਸੀਂ ਇਹ ਮੈਂਸ਼ਨ ਕੀਤਾ ਸੀ ਕਿ 9 ਤੋਂ 10:30 ਤੱਕ ਫਸਟ ਪ੍ਰੈਜ਼ੀਡੈਂਸ਼ੀਅਲ ਡਿਬੇਟ ਹੋਣ ਜਾ ਰਹੀ ਹੈ ਔਰ ਇਹ ਅਮਰੀਕਾ ਦਾ ਇੱਕ ਬੜਾ ਖੂਬਸੂਰਤ ਮੈਂ ਸਮਝਦਾ ਹਾਂ ਵੀ ਪਹਿਲੂ ਹੈ ਸਿਆਸਤ ਦਾ। ਪਹਿਲਾਂ ਤਾਂ ਨੋਮੀਨੇਸ਼ਨ ਪ੍ਰੈਜ਼ੀਡੈਂਟ ਜਾਂ ਕੈਂਡੀਡੇਟ ਬਣਨ ਦੇ ਪਹੁੰਚਣ ਤੱਕ ਇੱਕ ਪੂਰੀ ਪ੍ਰੋਸੈਸ ਹੁੰਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਵੀ ਲੋਅਰ ਲੈਵਲ ਤੋਂ ਛਾਨਣਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਜਿਹੜਾ ਵੀ ਜਿਸ ਬੈਕਗਰਾਊਂਡ ਚੋਂ ਆਇਆ ਉਹਦੇ ਪੂਰੇ ਪੋਤੜੇ ਫੋਲੇ ਜਾਂਦੇ ਨੇ ਔਰ ਸਟੈਪ ਬਾਈ ਸਟੈਪ ਤੁਹਾਡੀ ਹਰ ਐਬਿਲਿਟੀ ਤੁਹਾਡੀ ਫੰਡ ਰੇਜ਼ਿੰਗ ਐਬਿਲਿਟੀ ਵੀ ਤੁਹਾਡਾ ਪਪੂਲਰ ਹੋਣਾ ਚਾਰਮਿੰਗ ਹੋਣਾ ਤੁਹਾਡੀਆਂ ਫੈਮਿਲੀ ਵੈਲਿਊਜ਼ ਇਹਨਾਂ ਸਾਰਿਆਂ ਨੂੰ ਘੋਖਿਆ ਜਾਂਦਾ ਔਰ ਫਿਰ ਜਦੋਂ ਇਹ ਫਾਈਨਲ ਸਟੇਜ ਹੁੰਦੀ ਹੈ ਜਦੋਂ ਕਿ ਦੋ ਨੁਮਾਇੰਦੇ ਪਹਿਲੀ ਡਿਬੇਟ 'ਚ ਪ੍ਰੈਜ਼ੀਡੈਂਟ ਆਪਸ ਇੱਕ ਪ੍ਰੈਜ਼ੀਡੈਂਟ ਜਿਹੜਾ ਸਿਟਿੰਗ ਹੈ ਜਾਂ ਜਿਹੜਾ ਜਿਸ ਨੇ ਵੀ ਜਿਹੜਾ ਉਹ ਜਿਸ ਪਾਰਟੀ ਦੀ ਨੋਮੀਨੇਸ਼ਨ ਲੈ ਕੇ ਆਇਆ 2 ਪਾਰਟੀ ਸਿਸਟਮ ਹੈ ਵਿਚਾਲੇ ਜੇ ਇੱਕ ਵਾਰੀ ਰੋਸ ਪੈਰੋ ਵੀ ਆਇਆ ਸੀ ਉਸ ਡਿਬੇਟ ਤੱਕ ਤਾਂ ਨਹੀਂ ਸੀ ਪਹੁੰਚਿਆ ਲੇਕਿਨ ਉਹ ਵੀ ਅਮਰੀਕਾ 'ਚ ਇੱਕ ਤਜਰਬਾ ਸੀ ਕਿ ਜੇ ਤੀਸਰਾ ਵੀ ਕੋਈ ਧਿਰ ਆ ਸਕੇ ਪਰ ਉਹ ਇੱਕ ਕਨਸਟੀਟਿਊਸ਼ਨਲੀ ਕਾਫੀ ਡਿਫਿਕਲਟ ਪ੍ਰੋਪੋਜੀਸ਼ਨ ਹੈ। ਸੋ ਜਦੋਂ ਇਹ ਦੋਨੋਂ ਇਨਸਾਨ ਖਲੋਤੇ ਹੁੰਦੇ ਨੇ ਸੋ ਇਹ ਅਮਰੀਕਨ ਲੋਕ ਜਿਹੜੇ ਨੇ ਉਹ 35 ਕਰੋੜ ਦੇਖ ਰਹੇ ਹੁੰਦੇ ਨੇ ਕਿ ਉਹਨਾਂ ਦੀਆਂ ਨੀਤੀਆਂ ਕੀ ਹੋਣਗੀਆਂ ਦੇਸ਼ ਨੂੰ ਕਿਸ ਡਾਇਰੈਕਸ਼ਨ ਦੇ ਵਿੱਚ ਲੈ ਕੇ ਜਾਣਗੇ। ਕੱਲ ਅਸੀਂ ਇਸ ਦੇ ਉੱਤੇ ਹੀ ਬਰੀਫ ਕੀਤਾ ਸੀ ਔਰ ਅੱਜ ਮੇਰਾ ਮਨ ਤਾਂ ਨਹੀਂ ਸੀ ਇੰਨੀ ਇੱਕ ਨਿਰਾਸ਼ਤਾ ਸੀ ਸਾਰੇ ਨੂੰ ਦੇਖਣ ਤੋਂ ਬਾਅਦ ਪਰ ਬਹੁਤ ਸਾਰੇ ਸਾਡੇ ਵਿਊਅਰਸ ਨੇ ਸਾਨੂੰ ਲਿਖਿਆ ਕਿ ਕਿਉਂਕਿ ਅਕਸਰ ਇਹ ਹੁੰਦਾ ਹੈ ਵੀ ਡਿਬੇਟ ਤੋਂ ਬਾਅਦ ਫਿਰ ਓਪੀਨੀਅਨ ਪੋਲ ਹੁੰਦੇ ਨੇ ਕਿ ਹੂ ਵਨ ਹੂ ਲੋਸਟ ਕੌਣ ਜਿੱਤਿਆ ਕਿਹਦਾ ਕੀ ਪਾਰਟ ਆਇਆ ਕਿਉਂਕਿ 3 ਡਿਬੇਟਸ ਦੇ ਵਿੱਚ ਇਹ ਪਹਿਲੀ ਕੱਲ ਜਿਹੜੀ ਕਿ ਕਲੀਵਲੈਂਡ ਓਹਾਇਓ ਦੇ ਵਿੱਚ ਹੋਈ ਜਿਹਨੂੰ ਕ੍ਰਿਸ ਵਾਲਿਸ ਜਿਹੜੇ ਬੜਾ ਬਜ਼ੁਰਗ ਪਰ ਬੜਾ ਸੀਜ਼ਨਡ ਜਰਨਲਿਸਟ ਹੈ ਉਹ ਵੀ ਜਦੋਂ ਐਂਡ ਹੋਈ ਡਿਬੇਟ ਤੇ ਉਹਨੇ ਥੈਂਕ ਯੂ ਕਰਨ ਲੱਗਿਆ ਉਹਦੇ ਚਿਹਰੇ ਤੋਂ ਨਜ਼ਰ ਆ ਰਿਹਾ ਸੀ ਕਿ ਭਾਈ ਤੁਸੀਂ ਕਿਹੋ ਜਿਹਾ ਦੋਵਾਂ ਨੇ ਪਰਫਾਰਮ ਕੀਤਾ ਹੈ ਵੀ 70ਵਿਆਂ ਦੇ ਵਿੱਚ ਬੁੜੇ ਹੋਣ ਵੈਸੇ ਤਾਂ
ਸਾਡੇ ਉਸ ਦੁਨੀਆ ਦੇ ਹਿੱਸੇ 'ਚ ਜੇ ਕਿਸੇ ਨੂੰ ਕਹਿਣਾ ਹੋਏ ਕਿ ਭਾਈ ਇਹ ਤਾਂ ਸ਼ਦਾਈ ਹੋ ਗਿਆ, ਕਹਿੰਦਾ ਵੀ ਸਤਰਿਆ ਬਤਰਿਆ ਗਿਆ, ਇਹ ਤਾਂ ਕੁਦਰਤੀ 70ਵੇਂ 'ਚ ਹੀ ਨੇ ਸਾਰੇ ਦੋਨੋਂ ਹੀ। ਲੇਕਿਨ ਜਿਹੜਾ ਇਹ ਅਮਰੀਕਨ ਵੈਲਿਊਜ਼ ਦਾ ਜਿਹੜਾ ਉਹ ਮਜ਼ਾਕ ਉੱਡਣ ਵਾਲੀ ਗੱਲ ਸੀ। ਸੋ ਇਸ ਸਾਰੇ ਤੋਂ ਬਾਅਦ ਜਿੱਥੇ ਦੁਨੀਆ ਭਰ ਦੇ ਵਿੱਚ ਇਸ ਦੇ ਉੱਤੇ ਚਰਚਾ ਹੈ, ਸਾਡੇ ਵਿਊਜ਼ ਨੇ ਵੀ ਚਾਹਿਆ ਕਿ ਵੀ ਅਸੀਂ ਇਸ ਨੂੰ ਜਿਹੜਾ ਦੱਸੀਏ ਕਿ ਭਾਈ ਕੌਣ ਜਿੱਤਿਆ ਕੌਣ ਹਾਰਿਆ ਕੀ ਰਿਹਾ। ਤੇ ਮੈਂ ਇਹ ਸਮਝਦਾ ਕਿ ਵੀ ਤੁਸੀਂ ਬਿਲਕੁਲ ਠੀਕ, ਇਸ ਤੋਂ ਵਧੀਆ ਪੰਜਾਬੀ ਦੀ ਕੋਈ ਐਕਸਪ੍ਰੈਸ਼ਨ ਨਹੀਂ ਹੋ ਸਕਦੀ, ਕੁੱਕੜ ਖੇ ਉਡਾਣਾ। ਕਿਉਂਕਿ ਜਦੋਂ ਤੁਸੀਂ ਕੁੱਕੜਾਂ ਦੀ ਲੜਾਈ ਵੀ ਦੇਖੋ, ਇਹ ਵੀ ਇੱਕ ਦਿਲਚਸਪ ਹੁੰਦਾ ਹੈ। ਕੁੱਤਿਆਂ ਦੀ ਇੱਕ ਆਪਣੇ ਕਿਸਮ ਦੀ ਹੁੰਦੀ ਹੈ ਤੇ ਕੁੱਕੜਾਂ ਦੀ ਇੱਕ ਆਪਣੇ ਕਿਸਮ ਦੀ ਹੁੰਦੀ ਹੈ। ਔਰ ਕੁੱਕੜ ਲੜਾਈ 'ਚ ਤਾਂ ਕਿਸੇ ਨੂੰ ਠੁੰਗਾ ਜਾਂ ਕਿਸੇ ਨੂੰ ਕਿੰਨਾ ਕੋਈ ਡੈਮੇਜ ਕਰਦੇ ਨੇ, ਪਰ ਕਿਉਂਕਿ ਉਸ ਸਾਰੇ ਦੇ ਵਿੱਚ ਖੇ ਬਹੁਤ ਉੱਡਦੀ ਹੈ, ਚਾਰ ਚਫੇਰੇ ਜਿਹੜੀ ਹੈ ਉਹ ਪੂਰਾ ਕਰ ਰਹੇ ਹੁੰਦੇ ਨੇ, ਤਾਂ ਉਹ ਪੈਂਦੀ ਉਹਨਾਂ ਦੇ ਸਿਰ 'ਚ ਹੀ ਹੈ, ਪਰ ਉਹ ਉਹਦੇ 'ਚੋਂ ਵੀ ਜੇਤੂ ਤੇ ਆਪਣਾ ਸਨਮਾਨ ਲੈ ਰਹੇ ਹੁੰਦੇ ਨੇ ਕਿ ਭਾਈ ਅਸੀਂ ਆਪਣਾ ਆਨਰ ਕਾਇਮ ਕੀਤਾ। ਹੁਣ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ। ਔਰ ਜਿਵੇਂ ਇੱਕ ਬੜੀ ਖੂਬਸੂਰਤ ਐਕਸਪ੍ਰੈਸ਼ਨ ਦੁਨੀਆ ਦੇ ਇੱਕ ਹਿੱਸੇ 'ਚ ਕਿਸੇ ਨੇ ਕਹੀ, ਉਹਨੇ ਕਿਹਾ, ਕੁਛ ਨੇ ਤਾਂ ਕਿਹਾ ਵੀ ਇਟ ਵਾਜ਼ ਏ ਮਡ ਸਲਿੰਗਿੰਗ। ਹਾਂਜੀ, ਮਡ ਸਲਿੰਗ ਜਿਹੜਾ ਜ਼ਾਹਰ ਹੈ ਗਲੇਲ ਨੂੰ ਕਹਿੰਦੇ ਨੇ ਕਿ ਵੀ ਜਦੋਂ ਤੁਸੀਂ ਕਿਸੇ ਦੇ ਉੱਤੇ ਚਿੱਕੜ ਸੁੱਟੋ ਇਵੇਂ, ਪਰ ਇੱਕ ਨੇ ਕਿਹਾ ਵੀ ਨਹੀਂ, ਇਟ ਇਜ਼ ਨਾਟ ਮਡ ਸਲਿੰਗਿੰਗ, ਇਟ ਵਾਜ਼ ਮਡ ਰੈਸਲਿੰਗ। ਹੁਣ ਜਦੋਂ ਤੁਸੀਂ ਇਹ ਦੇਖਦੇ ਹੋ ਕਿ ਰੈਸਲਿੰਗ ਦੇ ਵਿੱਚ ਮਿੱਟੀ 'ਚ ਕਿਵੇਂ ਦੋਨੋਂ ਹੀ ਇੱਕ ਦੂਜੇ ਦੇ ਉੱਤੇ ਪਾ ਰਹੇ ਹੁੰਦੇ ਨੇ, ਔਰ ਇਹ ਇੰਨੀ ਕੁ ਔਰ ਬਿਗਨਿੰਗ 90 ਮਿੰਟ ਦੀ ਸੀ। ਜਿਵੇਂ ਮੈਂ ਕਿਹਾ ਵੀ ਇਹ ਪਹਿਲੀ ਪ੍ਰੈਜ਼ੀਡੈਂਟ ਸਿਟਿੰਗ ਔਰ ਚੈਲੰਜਰ, ਦੂਸਰੀ ਜਿਹੜੀ ਹੈ ਉਹ ਵਾਈਸ ਪ੍ਰੈਜ਼ੀਡੈਂਟਸ ਦੇ ਵਿੱਚ ਜਿਹੜੀ ਵਾਈਸ ਪ੍ਰੈਜ਼ੀਡੈਂਟ ਸਿਟਿੰਗ ਹੈ, ਜਿਵੇਂ ਮਾਈਕ ਪੈਂਸ ਹੈ ਔਰ ਇਧਰੋਂ ਕਮਲਾ ਹੈਰਿਸ ਜਿਹੜੀ ਨੋਮੀਨੀ ਹੈ, ਉਹਨਾਂ ਦੇ ਵਿਚਾਲੇ ਹੋਏਗੀ, ਸ਼ਾਇਦ 7 ਜਾਂ 8 ਅਕਤੂਬਰ ਨੂੰ ਹੈ। ਉਹ ਸਾਲਟ ਲੇਕ ਸਿਟੀ ਯੂਟਾ 'ਚ ਹੋਏਗੀ। ਥਰਡ ਫੇਰ ਹੁਣ ਇਹ ਜਿਹੜੀ ਫਸਟ ਹੁੰਦੀ ਹੈ, ਇੱਕ ਓਪਨਿੰਗ ਵੀ ਹੁੰਦੀ ਹੈ। ਜਿਹੜੇ ਅਨਡਿਸਾਈਡਿੰਗ ਵੋਟਰਸ ਨੇ, ਕਿਉਂਕਿ ਜਿਹੜੇ ਤਾਂ ਪਾਰਟੀ ਦੇ ਕਾਰਡ ਹੋਲਡਰ ਨੇ ਉਹਨਾਂ ਨੂੰ ਪਤਾ ਹੀ ਹੁੰਦਾ ਵੀ ਕਿਸ ਡਾਇਰੈਕਸ਼ਨ 'ਚ ਜਾਣਾ ਹੈ, ਉਹ ਵੀ ਆਪਣਾ ਮਾਈਂਡ ਮੇਕ ਕਰਦੇ ਨੇ। ਔਰ ਇਸ ਵਾਰ ਇਹ ਹੋਰ ਵੀ ਅਹਿਮੀਅਤ ਵਾਲਾ ਸੀ। ਕੋਵਿਡ-19 ਦਾ ਚੈਲੰਜ, ਵਰਲਡ ਇਕੋਨਮੀ, ਚਾਈਨਾ ਦੇ ਨਾਲ ਟੱਕਰ, ਐਨਵਾਇਰਨਮੈਂਟਲ ਇਸ਼ੂਜ਼, ਕਿਤੇ ਵਾਈਲਡ ਫਾਇਰਸ ਨੇ ਕੈਲੀਫੋਰਨੀਆ 'ਚ ਲੱਗੀਆਂ ਹੋਈਆਂ, ਅਸੀਂ ਉਹਦੇ 'ਚ ਐਮਾਜ਼ੋਨ 'ਚ ਦੇਖਿਆ, ਆਸਟ੍ਰੇਲੀਆ 'ਚ ਦੇਖਿਆ। ਸੋ ਇਹਨਾਂ ਸਾਰੇ ਇਸ਼ੂਜ਼ ਨੂੰ ਲੈ ਕੇ ਜਿਹੜਾ ਇੱਕ ਸੀ ਕਿ ਵੀ ਕਿਵੇਂ ਇਹ ਦੋਨੋਂ ਹੀ ਆਪਣੀਆਂ ਪੋਜੀਸ਼ਨ ਡਿਫੈਂਡ ਕਿਵੇਂ ਕਰੇਗਾ ਟਰੰਪ। ਜ਼ਾਹਰ ਹੈ ਜਿਹੜਾ ਸਿਟਿੰਗ ਹੁੰਦਾ ਜਾਂ ਇਨਕੰਬੈਂਟ ਹੁੰਦਾ ਉਹਦੀ ਮੋਰ ਟਫ ਸਿਚੁਏਸ਼ਨ ਹੁੰਦੀ ਹੈ, ਕਿਉਂਕਿ ਉਹਦਾ 3.5 ਸਾਲ ਦਾ ਰਿਕਾਰਡ ਸਾਹਮਣੇ ਹੈ ਔਰ ਉਹਦੇ 'ਚ ਕਿੰਨੇ ਲੂ ਫੋਲ ਨੇ। ਕਿਉਂਕਿ ਕੱਲ ਜਦੋਂ ਇਹ ਡਿਬੇਟ ਹੋਈ ਹੈ, ਆਲਰੇਡੀ 2,04,000 ਤੋਂ ਜ਼ਿਆਦਾ ਅਮਰੀਕਨ ਮਰ ਚੁੱਕੇ ਨੇ ਕੋਵਿਡ-19 ਦੇ ਨਾਲ। ਵੈਕਸੀਨੇਸ਼ਨ ਦੀ ਗੱਲ ਜਿਹੜੀ ਸ਼ੁਰੂ ਤੋਂ ਟਰੰਪ ਕਹਿੰਦੇ ਆਏ, ਅਜੇ ਵੀ ਕੱਲ ਵੀ ਉਹਨਾਂ ਦਾ ਸੀ ਕਿ ਜੀ ਫਿਊ ਵੀਕਸ ਅਵੇ। ਔਰ ਇਸ ਸਾਰੇ ਦੇ ਵਿੱਚ ਹੋਰ ਬਹੁਤ ਸਾਰੀਆਂ ਜਿਹੜੀਆਂ ਸਟੇਟਮੈਂਟਸ ਟਰੰਪ ਦੀਆਂ ਕਿ ਜੀ ਬਲੀਚ ਜੇ ਠੀਕ ਕਰਦੀ ਹੈ ਤੇ ਬਲੀਚ ਦਾ ਟੀਕਾ ਕਿਉਂ ਨਾ ਲਾ ਲੈਣ, ਦੂਜਾ ਇਹ ਸਾਰੇ ਇਸ਼ੂ ਸੀ। ਪਰ ਜ਼ਾਹਰ ਹੈ ਕਿ ਵੀ ਇਹ ਪਹਿਲੇ 2-3 ਮਿੰਟ ਦੇ ਵਿੱਚ ਹੀ ਇੰਟਰਪਸ਼ਨ ਦੀ ਲਾਈਨ ਸ਼ੁਰੂ ਹੋ ਗਈ। ਔਰ ਜਿਵੇਂ ਕੁੱਲ ਮਿਲਾ ਕੇ 73 ਵਾਰ 73 ਟਾਈਮਸ 1.5 ਘੰਟੇ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਇੰਟਰਪਟ ਕੀਤਾ ਹੈ ਜੋ ਬਾਈਡਨ। ਸੋ ਕੋਈ ਵੀ ਇਸ਼ੂ ਜਦੋਂ ਤੁਸੀਂ ਇੰਟਰਪਟ ਕਰਦੇ ਹੋ, ਦਾ ਮਤਲਬ ਇਹ ਹੈ ਕਿ ਵੀ ਤੁਸੀਂ ਉਹ ਫਿਕਰਾ ਪੂਰਾ ਹੀ ਨਹੀਂ ਹੋਣ ਦਿੰਦੇ। ਔਰ ਜਿਹੜੀ ਈਵਨ ਲੈਂਗੁਏਜ ਵੀ ਇਸਤੇਮਾਲ ਹੋਈ ਇੱਕ ਦੂਸਰੇ ਦੇ ਲਈ। ਔਰ ਇੱਕ ਬਜ਼ੁਰਗ ਲੇਡੀ ਜਿਹੜੀ ਕਹਿੰਦੇ ਸੀ ਕਿ ਵੀ ਮੈਂ ਆਪਣੇ ਬੱਚਿਆਂ ਦੇ ਨਾਲ ਬੜਾ ਪ੍ਰਾਊਡਲੀ ਆਪਣੇ ਗ੍ਰੈਂਡ ਚਿਲਡਰਨ ਦੇ ਨਾਲ ਡਿਬੇਟ ਦਿਖਾ ਰਹੀ ਸੀ, ਪਰ ਕਹਿੰਦੇ ਵੀ ਮੈਨੂੰ ਹੈਰਾਨੀ ਹੋਈ ਵੀ ਜਿਹੜੇ ਲਫ਼ਜ਼ ਮੈਂ ਆਪਣੇ ਗ੍ਰੈਂਡ ਚਿਲਡਰਨ ਨੂੰ ਘਰ 'ਚ ਨਹੀਂ ਬੋਲਣ ਦਿੰਦੀ, ਉਹ ਪ੍ਰੈਜ਼ੀਡੈਂਟਸ ਇਸਤੇਮਾਲ ਕਰ ਰਹੇ ਸੀ। ਜਿਵੇਂ ਬਾਈਡਨ ਨੇ ਟਰੰਪ ਨੂੰ ਕਿਹਾ ਕਿ ਯੂ ਕਲਾਊਨ ਜੋਕਰ ਜਾਂ ਯੂ ਸ਼ਟ ਅਪ ਮੈਨ, ਔਰ ਉਹ ਜਿਹੜਾ ਉਹਨੂੰ ਵਾਪਸੀ ਕਹਿ ਰਿਹਾ ਹੈ ਕਿ ਵੀ ਤੂੰ ਬਕ ਨਾ ਕਰ। ਇਸ ਕਿਸਮ ਦੇ ਲਫ਼ਜ਼ ਜਿਹੜੇ ਨੇ ਉਹ ਇਸਤੇਮਾਲ ਹੋਏ। ਕੀਪ ਯੈਪਿੰਗ ਮੈਨ, ਇਹ ਟਰੰਪ ਨੂੰ ਕਹਿ ਰਿਹਾ ਕਿ ਤੂੰ ਬਕ ਕਰਦਾ ਜਾ। ਔਰ ਇਹਦੇ ਬਾਵਜੂਦ ਕਿ ਜਿਹੜਾ ਕ੍ਰਿਸ ਵਾਲਿਸ ਬੜਾ ਹੰਬਲੀ, ਕਿਉਂਕਿ ਉਹਦੇ ਸਾਹਮਣੇ ਇੱਕ ਪ੍ਰੈਜ਼ੀਡੈਂਟ ਸੀ, ਇੱਕ ਆਲਰੇਡੀ ਜਿਹੜਾ ਵਾਈਸ ਪ੍ਰੈਜ਼ੀਡੈਂਟ ਰਿਹਾ, ਕਿਉਂਕਿ ਜੋ ਬਾਈਡਨ ਓਬਾਮਾ ਦੇ ਨਾਲ ਵਾਈਸ ਪ੍ਰੈਜ਼ੀਡੈਂਟ ਸੀ, ਉਹਨੂੰ ਐਡਰੈਸ ਵੀ ਮਿਸਟਰ ਵਾਈਸ ਪ੍ਰੈਜ਼ੀਡੈਂਟ ਕਰਕੇ ਕਹਿ ਰਿਹਾ ਸੀ। ਔਰ ਜਿਹੜੇ ਇਸ਼ੂ ਸੀ ਉਹਨਾਂ ਦੇ ਉੱਤੇ ਜ਼ਾਹਰ ਹੈ ਕਿ ਵੀ ਇੰਟਰਪਸ਼ਨ ਜਾਂ ਅਦਰਵਾਈਜ਼ ਜਿਹੜਾ ਇੱਕ ਦੂਜੇ ਦਾ ਸੀ, ਉਹ ਆਪਣੀਆਂ ਪੋਜੀਸ਼ਨਸ ਨੂੰ
ਡਿਫੈਂਡ ਕਰਨ ਦੀ ਲਾਈਨ ਵੀ ਸੀ। ਜੀ ਲੇਕਿਨ ਇਸ ਚੋਂ ਕੁੱਲ ਮਿਲਾ ਕੇ ਜੇ ਇਹ ਕਹਿਣਾ ਹੋਏ ਕਿ ਅਮਰੀਕਾ ਹਾਰਿਆ ਕੱਲ, ਅਮਰੀਕਨ ਵੈਲਿਊਜ਼ ਹਾਰੀਆਂ ਨੇ, ਤੇ ਕੋਈ ਅਤਕਥਨੀ ਨਹੀਂ ਹੋਏਗੀ। ਜੀ। ਇਹਦੇ ਚ ਕੋਈ ਜੇਤੂ ਨਹੀਂ ਸੀ, ਕਿਉਂਕਿ ਇਹ ਬਿਲਕੁਲ ਜਿਹੜਾ ਹੈ ਇਹ ਜਿਹਨੂੰ ਕਿਓਟਿਕ ਡਿਊਲ ਕਿਹਾ ਜਾ ਸਕਦਾ ਹੈ ਕਿ ਵੀ ਬਿਲਕੁਲ ਜਿਹਦਾ ਕੋਈ ਮੂੰਹ ਸਿਰ ਨਹੀਂ ਸੀ। ਔਰ ਇਸ ਦੇ ਉੱਤੇ ਦੁਨੀਆ ਭਰ ਦੇ ਵਿੱਚ ਜਿਹੜੇ ਰਿਐਕਸ਼ਨ ਨੇ ਮੈਂ ਉਹਨਾਂ ਨੂੰ ਵੀ ਥੋੜਾ ਟੱਚ ਬੇਸ ਕਰਾਂਗਾ, ਤਾਂ ਕਿ ਇਹ ਨਾ ਲੱਗੇ ਵੀ ਆਲਰੇਡੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਜਾਂ ਰਿਪਬਲਿਕਨ ਸਪੋਰਟਰ ਨੇ ਸਾਡੀ ਕਮਿਊਨਿਟੀ ਦੇ ਵਿੱਚ ਵੀ ਉਹ ਮੈਨੂੰ ਇਹ ਕਹਿੰਦੇ ਨੇ ਕਿ ਜੇ ਤੁਸੀਂ ਬਹੁਤ ਜ਼ਿਆਦਾ ਡੈਮੋਕ੍ਰੈਟਾਂ ਦੀ ਹਮਾਇਤ ਕਰਦੇ ਹੋ। ਨਹੀਂ, ਇਹ ਗੱਲ ਨਹੀਂ ਹੈ। ਹਰ ਇੱਕ ਦੀ ਅਸੀਂ ਐਪਰੀਸ਼ੀਏਟ ਕਰਦੇ ਹਾਂ ਜਿਹਦਾ ਵੀ ਕੋਈ ਵਿਊ ਪੁਆਇੰਟ ਹੈ, ਔਰ ਇਹ ਜਿਹੜਾ ਚੰਗੇ ਢੰਗ ਦੇ ਨਾਲ ਜਿਨ੍ਹਾਂ ਵੈਲਿਊਜ਼ ਲਈ ਕੋਈ ਖਲੋਤਾ ਹੈ ਉਹਨਾਂ ਨੂੰ ਡਿਫੈਂਡ ਕਰਨਾ ਜਾਂ ਉਹਨੂੰ ਇੰਟਰਪ੍ਰੀਟ ਕਰਨਾ। ਔਰ ਇਹੀ ਜੇ ਅਸੀਂ ਸਿੱਖੀ ਦੇ ਹਵਾਲੇ ਨਾਲ ਗੁਰੂ ਨਾਨਕ ਸਾਹਿਬ ਨੇ ਲਗਭਗ 50,000 ਮੀਲ ਤੋਂ ਜ਼ਿਆਦਾ ਪੈਦਲ ਸਫ਼ਰ ਕੀਤਾ ਹੈ। ਉਹ ਹਰ ਉਸ ਵੇਲੇ ਦੇ ਉਸ ਖਿੱਤੇ ਦੇ ਮਜ਼ਹਬਾਂ ਦੇ ਹੈੱਡਕੁਆਰਟਰਸ ਦੇ ਵਿੱਚ ਗਏ, ਹਰਿਦੁਆਰ, ਕੁਰੂਕਸ਼ੇਤਰ, ਜਗਨਨਾਥਪੁਰੀ, ਬਗਦਾਦ, ਮੱਕਾ, ਔਰ ਜੋਗੀਆਂ ਦੇ ਮੁਲਤਾਨ, ਪਾਕਪਤਨ, ਔਰ ਹਰ ਥਾਂ ਜਿਹੜਾ ਉਹ ਡਾਇਲੌਗ ਇਨੀਸ਼ੀਏਟ ਕੀਤਾ। ਔਰ ਵਿਦ ਰਿਸਪੈਕਟ, ਕਿਉਂਕਿ ਇੱਕ ਬਾਣੀ ਗੁਰੂ ਨਾਨਕ ਸਾਹਿਬ ਦੀ ਸਿੱਧ ਗੋਸ਼ਟ ਨਾਂ ਦੇ ਥੱਲੇ ਜਿਹੜੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਗੋਸ਼ਟ ਜਿਹੜਾ ਪੰਜਾਬੀ ਲਫ਼ਜ਼ ਪੁਰਾਣਾ ਸੀ, ਜਿਹਨੂੰ ਅੱਜ ਵਿਚਾਰ ਚਰਚਾ ਜਾਂ ਡਾਇਲੌਗ ਜਾਂ ਦੂਜਾ ਕਿਹਾ ਜਾਂਦਾ ਹੈ, ਪੁਰਾਤਨ ਪੰਜਾਬੀ ਦੇ ਵਿੱਚ ਗੋਸ਼ਟ ਦੇ ਵਿੱਚ ਕਿ ਗੋਸ਼ਟੀ ਕਰਨਾ, ਗੋਸ਼ਟ। ਔਰ ਉਹਦੇ 'ਚ ਤੁਸੀਂ ਸਿੱਧ ਗੋਸ਼ਟ ਦੇਖੋ ਕਿ ਭਾਈ ਕਿਵੇਂ ਰਿਸਪੈਕਟ, ਹਾਲਾਂ ਸਿੱਧ ਔਰ ਜੋਗੀ ਜਿਹੜੇ ਨੇ ਉਹ ਆਪਣੇ ਵੱਲੋਂ, ਭਾਈ ਗੁਰਦਾਸ ਸਾਡੇ ਦੂਸਰੇ ਸਕਾਲਰ ਨੇ ਜਿਹੜੇ ਬਿਆਨ ਕਰਦੇ ਨੇ, ਉਹ ਕਈ ਵਾਰ ਗੁਰੂ ਨਾਨਕ ਸਾਹਿਬ ਨੂੰ ਇਹ ਕਹਿ ਕੇ ਕਿ ਭਾਈ ਤੂੰ ਬਾਲਕ ਬੱਚੇ ਹੈ, ਕਿਉਂਕਿ ਉਹ ਵੱਡੀਆਂ ਉਮਰਾਂ ਦੇ ਨੇ, ਉਹਨੂੰ ਲੱਗਾ ਕਿ ਭਾਈ ਇਹ ਕਿਵੇਂ ਆਏ, ਤਾਂ ਗੁਰੂ ਸਾਹਿਬ ਨੇ ਬਾਬਾ ਆਖੇ ਨਾਥ ਜੀ, ਗੁਰੂ ਸਾਹਿਬ ਵਾਪਸੀ ਦੇ ਉੱਤੇ ਉਹਨਾਂ ਦੀ ਜਿਹੜੀ ਪੈਟਰਨਾਈਜ਼ਿੰਗ ਟੋਨ ਹੈ ਉਹਨੂੰ ਹੀ ਫਰਦਰ ਉਹਨਾਂ ਦੀ ਈਗੋ ਮੈਸਾਜ ਕਰ ਦਿੰਦੇ ਨੇ ਕਿ ਨਾਥ ਜੀ। ਲੇਕਿਨ ਜਦੋਂ ਫਿਰ ਸੀਰੀਅਸ ਡਿਬੇਟ ਹੁੰਦੀ ਹੈ ਫਿਰ ਉਹਨਾਂ ਦੇ ਕੋਲ ਕੋਈ ਲੌਜਿਕ ਨਹੀਂ ਹੁੰਦਾ, ਤੇ ਫਿਰ ਇਹੀ ਹੁੰਦਾ ਹੈ ਕਿ ਸਿੱਧ ਬੋਲਣ ਸ਼ੁਭ ਬਚਨ, ਧਨ ਨਾਨਕ ਤੇਰੀ ਵੱਡੀ ਕਮਾਈ, ਕਿ ਵੀ ਨਾਨਕ ਤੂੰ ਧਨ ਹੈ ਔਰ ਤੇਰੀ ਕਮਾਈ ਜਿੱਥੇ ਤੱਕ ਤੂੰ ਪਹੁੰਚਿਆ ਹੋਇਆ ਹੈ ਅਸੀਂ ਉਹਦੇ ਨੇੜੇ ਤੇੜੇ ਨਹੀਂ। ਸੋ ਹਮੇਸ਼ਾ ਡਾਇਲੌਗ ਦਾ ਤਰੀਕਾ ਇਹੀ ਹੁੰਦਾ ਹੈ ਕਿ ਜਿਹਦੇ ਵਿੱਚ ਤੁਸੀਂ ਦੂਸਰੇ ਨੂੰ ਸੁਣਦੇ ਹੋ। ਔਰ ਆਮ ਜ਼ਿੰਦਗੀ ਦੇ ਵਿੱਚ ਵੀ, ਰੂਹਾਨੀ ਜ਼ਿੰਦਗੀ 'ਚ ਵੀ, ਆਮ 'ਚ ਵੀ, ਜਦੋਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀ ਹੈ ਕਿਛ ਕਹੀ ਹੈ, ਕਿ ਜਦੋਂ ਤੱਕ ਅਸੀਂ ਦੁਨੀਆ 'ਚ ਹੈ ਉੱਥੇ ਪਹਿਲਾਂ ਸੁਣਨਾ। ਜੇ ਤੁਸੀਂ ਸੁਣਦੇ ਹੀ ਨਹੀਂ ਤੇ ਤੁਸੀਂ ਕਹੀ ਜਾਂਦੇ ਹੋ ਤਾਂ ਇਹਦਾ ਮਤਲਬ ਇਹ ਹੁੰਦਾ ਹੈ ਕਿ ਔਰ ਕੱਲ ਜੇ 73 ਵਾਰੀ ਇੰਟਰਪਸ਼ਨਸ ਹੋਈਆਂ ਤੇ ਇਹਦਾ ਮਤਲਬ ਸੀ ਕਿ ਬਈ ਗੱਲ ਜਿਹੜਾ ਹੈ ਉਹ ਸੁਣਨ ਦੀ ਨਹੀਂ ਸੀ, ਕਹਿਣ ਦੀ ਸੀ। ਔਰ ਜ਼ਾਹਰ ਹੈ ਲੋਕ ਜਦੋਂ ਕੱਲਾ ਇਹ ਨਹੀਂ ਹੈ ਕਿ ਵੀ ਅਮਰੀਕਾ ਦੇ 35 ਕਰੋੜ ਲੋਕ ਦੇਖ ਰਹੇ ਨੇ, ਦੁਨੀਆ ਭਰ 'ਚ ਮੇਰਾ ਖਿਆਲ ਹੈ, ਮੈਂ ਨੋਟਿਸ ਤਾਂ ਨਹੀਂ ਕੀਤਾ, 1.5 ਬਿਲੀਅਨ ਲੋਕ ਟਿਊਨ ਇਨ ਹੋਣਗੇ। ਬਾਕੀ ਜਦੋਂ ਇਹ ਲਿੰਕ ਚਲਾ ਗਿਆ YouTube ਤੇ ਦੂਜਾ ਕੁੱਲ ਮਿਲਾ ਕੇ 3-4 ਬਿਲੀਅਨ ਲੋਕ, ਅੱਧੀ ਦੁਨੀਆ, ਕਿਉਂਕਿ ਅਮਰੀਕਾ ਟ੍ਰੈਂਡ ਸੈਟਰ ਹੈ ਵੀ ਕਿਸ ਪਾਸੇ ਇਹ ਗੱਲ ਜਾਣੀ ਹੈ। ਔਰ ਇਸ ਸਾਰੇ ਦੇ ਵਿੱਚ ਸਵਾਏ ਨਿਰਾਸ਼ਤਾ ਤੋਂ ਹੋਰ, ਜਿਵੇਂ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਮੇਨ ਇਸ਼ੂ ਕੋਵਿਡ-19 ਹੈ, ਕਲਾਈਮੇਟ ਦੇ ਵਿੱਚ ਕੀ ਚੇਂਜ, ਕਲਾਈਮੇਟ ਚੋਂ ਜਿਵੇਂ ਵਿਦਡਰਾ ਕੀਤਾ ਪ੍ਰੈਜ਼ੀਡੈਂਟ ਟਰੰਪ ਨੇ ਪੈਰਿਸ ਸਮਝੌਤੇ ਚੋਂ, ਇਸੇ ਤਰ੍ਹਾਂ ਇਕੋਨੋਮੀ ਇੱਕ ਵੱਡਾ ਇਸ਼ੂ ਸੀ, ਫੋਰਨ ਪਾਲਿਸੀ, ਚਾਈਨਾ ਦੇ ਨਾਲ ਤੁਹਾਡੀ ਕੀ ਪਾਲਿਸੀ ਹੈ, ਰੇਸਿਜ਼ਮ ਦਾ ਇਸ਼ੂ। ਸੋ ਇਹ ਕਿਉਂਕਿ ਟੌਪਿਕਸ ਦੇ ਉੱਤੇ ਫੋਕਸਡ ਸੀ, ਉਹਨਾਂ ਨੇ ਆਪਣਾ ਹੋਮਵਰਕ ਕੀਤਾ ਹੁੰਦਾ ਜਿਹਨਾਂ ਨੇ ਹੋਸਟ ਕਰਨਾ ਹੁੰਦਾ। ਲੇਕਿਨ ਇਸ ਸਾਰੇ ਚੋਂ ਅਸੀਂ ਸਵਾਏ ਇਸ ਦੇ ਕਿ ਭਾਈ ਇਸ ਨੇ ਅਮਰੀਕਨ ਇਸ ਸਿਸਟਮ ਨੂੰ, ਔਰ ਇਕੱਲਾ ਅਸੀਂ ਜਾਂ ਲੋਕਾਂ ਨੇ ਹੀ ਮਹਿਸੂਸ ਨਹੀਂ ਕੀਤਾ। ਅੱਜ ਮੈਂ ਖਬਰ ਦੇਖ ਰਿਹਾ ਸੀ ਕਿ ਇਲੈਕਸ਼ਨ ਲਾਈਵ ਅਪਡੇਟਸ ਦੇ ਥੱਲੇ ਹੈ, debate commission says it will change structure to ensure more orderly discussion. Because the commission on presidential debate announced Wednesday that it would add additional structure to the remaining face-off between President Trump and Democratic nominee Joe Biden after Tuesday night's chaotic clash in Cleveland, saying more orderly discussion is needed. ਉਹਨਾਂ ਨੇ ਕਿਹਾ ਵੀ ਇਹ ਜਿਹੜੀ ਹੈ, ਕਿਉਂਕਿ ਇਸ ਦੇ ਉੱਤੇ ਬਹੁਤ ਵਾਰਿਆਂ ਨੇ ਇਹ ਕਿਹਾ ਕਿ ਇਹ ਨੈਸ਼ਨਲ ਡਿਸਗ੍ਰੇਸ ਹੈ, ਜੋ ਕੱਲ ਹੋਇਆ ਇਹ ਨੈਸ਼ਨਲ ਡਿਸਗ੍ਰੇਸ ਹੈ।
ਔਰ ਜਿਹੜਾ ਡਿਬੇਟ ਕਮਿਸ਼ਨ ਜਿਹਨੇ ਸਾਰੇ ਪੈਰਾਮੀਟਰ ਸੈੱਟ ਕੀਤੇ ਨੇ ਉਹਨੇ ਕਿਹਾ ਵੀ ਆਉਂਦੀਆਂ ਡਿਬੇਟਸ ਦੇ ਵਿੱਚ ਅਸੀਂ ਹੋਰ ਐਡੀਸ਼ਨਲ ਜਿਹੜਾ ਹੈ ਉਹ ਸੇਫਗਾਰਡ ਜਾਂ ਸਟਰਕਚਰ ਲਿਆਵਾਂਗੇ। ਔਰ ਮੈਂ ਕੁਇਕਲੀ ਕਿਉਂਕਿ ਟੌਪਿਕਸ ਜਿਨ੍ਹਾਂ ਤੇ ਇਹਨਾਂ ਨੇ ਗੱਲ ਕੀਤੀ ਪੋਜੀਸ਼ਨ ਕੀ ਹੈ ਉਹ ਕੱਲ ਥੋੜਾ ਬਹੁਤ ਮੈਂ ਟੱਚ ਬੇਸ ਕੀਤਾ ਸੀ, ਬਾਕੀ ਕੁਝ ਵੀ ਸੀਰੀਅਸ ਐਸਾ ਨਹੀਂ ਆਇਆ। ਔਰ ਅਨਡਿਸਾਈਡਿੰਗ ਵੋਟਰਸ ਨੇ ਤਾਂ ਕੀ ਮਨ ਬਣਾਇਆ ਹੋਣਾ ਅਦਰ ਦੈਨ ਮੈਨੂੰ ਇਹ ਹੈ ਕਿ ਵੀ ਜੇ ਟਰੰਪ ਦੀ ਸਟ੍ਰੈਟਜੀ ਸ਼ਟ ਅਪ ਕਰਨਾ ਸੀ ਉਹਨੂੰ ਔਰ ਉਸ ਸਾਰੇ ਚੋਂ ਲੋਕਾਂ ਦੇ ਵਿੱਚ ਇਹ ਕਰਨਾ ਕਿ ਭਾਈ ਵੋਟ ਪਾਉਣ ਦਾ ਕੀ ਫਾਇਦਾ ਹੈ। ਕਿਉਂਕਿ ਜਦੋਂ ਕਨਕਲੂਜਨ ਦੇ ਵਿੱਚ ਗੱਲ ਆਈ ਫਾਈਨਲ ਇਹ ਸੀ ਕਿ ਵੀ ਜਿਹੜੀ ਆਊਟਕਮ ਹੋਏਗੀ ਨਵੰਬਰ ਇਲੈਕਸ਼ਨ ਦੀ ਜਿਹੜੀ ਜ਼ਾਹਰ ਹੈ ਕਿ ਮੇਲ ਬੈਲਟਸ ਰਾਹੀਂ ਜ਼ਿਆਦਾ ਵੋਟਾਂ ਨੇ, ਕੁਝ ਡਾਇਰੈਕਟ ਵੀ ਪਾਣਗੇ ਪਰ ਉਹ ਡਿਸਟੈਂਸਿੰਗ ਵੀ ਉਹਨੂੰ ਤੁਸੀਂ ਐਕਸੈਪਟ ਕਰੋਗੇ। ਸੋ ਉਹਦੇ 'ਚ ਜਿਹੜੀ ਗੱਲ ਸਾਹਮਣੇ ਆਈ ਟਰੰਪ ਨੇ ਜਿਸ ਅੰਦਾਜ਼ 'ਚ ਕਿਹਾ ਕਿ ਜੀ ਮੇਲ ਫਰਾਡ ਆਲਰੇਡੀ ਪੈਨਸਿਲਵੇਨੀਆ 'ਚ ਆਇਆ ਹੈ, ਉਹਦੇ 'ਚ ਡਸਟਬਿਨ ਦੇ ਵਿੱਚ ਵੋਟਾਂ ਨੇ ਜਿਹਦੇ 'ਚ ਮੇਰਾ ਨਾਂ ਲਿਖਿਆ ਹੋਇਆ ਹੈ ਔਰ ਇਹ ਬਿਗ ਹੋਏਗਾ ਔਰ ਮੈਂ ਦੇਖਾਂਗਾ ਕੀ ਹੈ ਜੇ ਫੇਅਰ ਨਾ ਹੋਈ ਸੁਪਰੀਮ ਕੋਰਟ ਇੱਧਰ ਉੱਧਰ। ਸੋ ਉਹਦੇ ਤੋਂ ਇੱਕ ਪ੍ਰਭਾਵ ਤਾਂ ਇਹ ਗਿਆ ਕਿ ਭਾਈ ਇਹ ਗੱਲ ਕਾਫੀ ਦੂਰ ਤੱਕ ਜਾ ਸਕਦੀ ਹੈ। ਇਹਦਾ ਨਤੀਜਾ ਵੀ ਯੂਜੂਲੀ ਤਾਂ ਇਹ ਹੁੰਦਾ ਹੈ ਕਿ ਨਵੰਬਰ ਦੇ ਵਿੱਚ ਜਿਹੜਾ ਹੈ ਉਹ ਵੋਟਾਂ ਪੈਣੀਆਂ ਨੇ ਔਰ ਨਾਲ ਦੀ ਨਾਲ ਨਤੀਜਾ ਆ ਜਾਂਦਾ ਕੁਝ ਸਮੇਂ ਬਾਅਦ, ਫਿਰ ਜਨਵਰੀ ਦੇ ਵਿੱਚ ਇਨੌਗਰੇਸ਼ਨ ਹੁੰਦੀ ਹੈ। ਪਰ ਜਿਵੇਂ ਕੱਲ ਦੀ ਗੱਲਬਾਤ ਤੋਂ ਲੱਗਾ ਕਿ ਬਈ ਕਿਉਂਕਿ ਮੇਲ ਬੈਲਟਸ ਨੇ ਉਹਨਾਂ 'ਚ ਜੇ ਇੱਕ ਨੂੰ ਜੇਤੂ ਡਿਕਲੇਅਰ ਵੀ ਕਰ ਦਿੱਤਾ ਜਾਂਦਾ, ਦੂਜਾ ਇਤਰਾਜ਼ ਕਰਦਾ ਨਹੀਂ 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 ਇਹ ਅਸਲੀ ਨਹੀਂ ਇਹ ਫਲਾਣਾ ਹੈ, ਕੋਰਟਾਂ 'ਚ ਜਾਂਦਾ ਹੈ ਤੇ ਇਹ ਬੜਾ ਡਰਟੀ ਹੋ ਸਕਦਾ ਹੈ। ਔਰ ਇਹ ਪੁੱਛਿਆ ਗਿਆ ਕਿ ਭਾਈ ਉਸ ਹਾਲਤ 'ਚ ਤੁਸੀਂ ਆਪਣੇ ਕਾਡਰ ਨੂੰ ਆਪਣੀ ਪਾਰਟੀਆਂ ਨੂੰ ਇਹ ਕਹੋਗੇ ਕਿ ਪੀਸਫੁਲ ਰਹਿਣ ਕਿ ਕੋਈ ਇਹ ਵੀ ਟਰੰਪ ਨੇ ਕੋਈ ਅਸ਼ੋਰ ਕਰਨ ਤੋਂ ਜਿਹੜਾ ਕੋਈ ਟਾਲਾ ਹੀ ਵੱਟਿਆ। ਔਰ ਈਵਨ ਜਿਹੜਾ ਰੇਸਿਜ਼ਮ ਦੇ ਮਾਮਲੇ 'ਚ ਵੀ ਜਦੋਂ ਉਹਨੂੰ ਕਿਹਾ ਕਿ ਵੀ ਤੁਸੀਂ ਕੂ ਕਲੈਕਸ ਕਲੈਨ ਔਰ ਜਿਹੜੇ ਵਾਈਟ ਸੁਪਰੈਮਿਸਟ ਨੇ ਇਹਨਾਂ ਨੂੰ ਤੁਸੀਂ ਕੰਡੈਮ ਕਰਦੇ ਹੋ ਉਹਦੇ 'ਚ ਵੀ ਉਹਨੇ ਟਾਲਾ ਹੀ ਵੱਟਿਆ। ਸੋ ਇਹ ਗੱਲ ਦੱਸਦੀ ਹੈ ਕਿ ਵੀ ਆਉਣ ਵਾਲੇ ਪੀਰੀਅਡ 'ਚ ਇਹ ਗੱਲ ਕਾਫੀ ਜਿਹੜਾ ਕੱਲੀ ਸਿਰਫ ਵੋਟਾਂ ਤੱਕ ਜਾਂ 5 ਹਫ਼ਤੇ ਬਾਅਦ ਕੀ ਹੋਏਗਾ ਨਹੀਂ ਹੈ, ਇਹ ਕਈ ਮਹੀਨੇ ਅੱਗੋਂ ਵੀ ਡਰੈਗ ਹੋ ਸਕਦਾ ਹੈ ਔਰ ਮਾਹੌਲ ਵਾਇਲੈਂਟ ਵੀ ਹੋ ਸਕਦਾ ਹੈ ਔਰ ਕੁਝ ਵੀ ਜਿਹੜਾ ਇੱਥੇ ਇਸ ਸਾਰੇ ਨੂੰ ਲੈ ਕੇ ਹੈ ਉਹ ਪੋਸੀਬਲ ਹੈ। ਔਰ ਇਹਦੇ ਤੇ ਜਿਹੜਾ ਇੱਕ ਪਾਰਟ ਇੰਡੀਆ ਦੇ ਹਵਾਲੇ ਨਾਲ ਭਾਵੇਂ ਉੱਥੇ ਹਵਨ ਕਰਨ ਟਰੰਪ ਦੇ ਲਈ ਉਹਦਾ ਕੇਕ ਬਣਾ ਕੇ ਉਹਦੇ ਜਨਮ ਦਿਨ ਦਾ ਉਹਦੀ ਮੂਰਤੀ ਦੇ ਮੂੰਹ 'ਚ ਪਾਣ ਜਾਂ ਦੂਜਾ, ਪਰ ਕੱਲ ਟਰੰਪ ਨੇ ਜਦੋਂ ਝੂਠਿਆਂ ਦੀ ਲਾਈਨ ਲਈ ਕਿ ਜੀ ਉਹਨੇ ਕਿਹਾ ਜੀ ਸਾਡੇ ਤਾਂ ਮਰੇ ਆ ਨਹੀਂ ਤਾਂ ਹੋਰ ਵੀ ਮਰਨੇ ਸੀ ਅਮਰੀਕਾ 'ਚ ਅਸੀਂ ਕਿਉਂਕਿ ਕਲੀਅਰ ਦੱਸਦੇ ਆ। ਉਹਨੇ ਕਿਹਾ ਜੀ ਇਹ ਜਿਹੜੇ ਚੀਨ ਹੈ, ਰੂਸ ਹੈ ਤੇ ਇੰਡੀਆ ਹੈ ਇਹ ਝੂਠ ਬੋਲਦੇ ਨੇ, ਇਹ ਆਪਣਾ ਲਕਾ ਰਹੇ ਨੇ ਕਿੰਨੇ ਲੋਕ ਮਰੇ ਉੱਥੇ ਬਹੁਤ ਮੌਤਾਂ ਹੋਈਆਂ। ਮੈਂ ਕਿਹਾ ਲੈ ਲਓ ਆਪਣਾ ਫਰੈਂਡ, ਮੈਂ ਕਿਹਾ ਵੀ ਅਸੀਂ ਤਾਂ ਰੋਜ਼ ਝੂਠਾ ਕਹਿੰਦਾ ਹੀ ਹੈ, ਤੁਹਾਡੇ ਫਰੈਂਡ ਨੇ ਵੀ ਕਹਿ ਦਿੱਤਾ, ਫਰੈਂਡ ਨੇ ਵੀ ਕਹਿ ਦਿੱਤਾ ਕਿ ਵੀ ਝੂਠ ਬੋਲਦੇ ਹੋ ਤੁਸੀਂ, ਉੱਥੇ ਬਹੁਤ ਮੌਤਾਂ ਹੋਈਆਂ ਔਰ ਤੁਸੀਂ ਲਕਾ ਰਹੇ। ਸੋ ਉਹਦੇ ਤੇ ਹੁਣ ਇੰਡੀਅਨ ਮੀਡੀਆ ਪਤਾ ਨਹੀਂ ਅੱਜ ਕੀ ਕਹਿ ਰਿਹਾ ਹੋਣਾ, ਲੇਕਿਨ ਉਹ ਇਦਾਂ ਦੀ ਗੱਲ ਉਹ ਵੀ ਫਿਰ ਲਕਾ ਲੈਂਦੇ ਨੇ, ਇਕੱਲੇ ਮੌਤਾਂ ਹੀ ਨਹੀਂ ਲੁਕਾਉਂਦੇ। ਸੋ ਇਹ ਉਹਨਾਂ ਦੇ ਲਈ ਜਿਹੜੀ ਇੱਕ ਐਮਬੈਰਸਮੈਂਟ ਸੀ ਕਿਉਂਕਿ ਉਹ ਤਾਂ ਸੋਚਦੇ ਸੀ ਕਿ ਚੀਨ ਅਦਰਵਾਈਜ਼ ਚੀਨ ਉਹਨੇ ਕਿਹਾ ਪਲੇਗ ਉੱਥੋਂ ਆਈ ਹੈ, ਉਹ ਤਾਂ ਕਹਿ ਹੀ ਰਿਹਾ, ਲੇਕਿਨ ਕੋਈ ਵੀ ਚਾਈਨਾ ਇੰਡੀਆ ਕੰਟੈਕਸਟ 'ਚ ਗੱਲ ਨਹੀਂ ਆਈ ਜਿਹੜਾ ਇਹਨਾਂ ਨੂੰ ਲੱਗਦਾ ਹੋਏਗਾ ਕਿ ਵੀ ਸ਼ਾਇਦ ਕੋਈ ਬਾਰਡਰ ਇਸ਼ੂ ਤੇ ਟਰੰਪ ਕਹਿ ਦੇ। ਹਾਂ ਉਹਨੇ ਜਿਹੜਾ ਟਰੰਪ ਨੇ ਪੂਰਾ ਖੁੱਲ ਕੇ 2 ਵਾਰ ਡਿਬੇਟ ਦੇ ਵਿੱਚ ਝੂਠਾ ਇਹਨਾਂ ਨੂੰ ਜ਼ਰੂਰ ਕਿਹਾ ਕਿ ਇਹ ਆਪਣੇ ਅੰਕੜੇ ਲੁਕਾ ਰਹੇ ਨੇ। ਹੁਣ ਭਾਈ ਜੇ ਤੁਹਾਡੇ ਫਰੈਂਡ ਨੇ ਕਹਿ ਦਿੱਤਾ ਹੁਣ ਅਸਲੀ ਦੱਸ ਦਿਓ ਕਿੰਨੇ ਨੇ, ਕਿਉਂਕਿ ਉਹਨੇ ਕਿਹਾ ਜੀ ਸਾਡਾ ਜੋ ਵੀ ਹੈ ਖੁੱਲ੍ਹਾ ਪਰ ਇਹ ਰੂਸ ਚੀਨ ਔਰ ਇੰਡੀਆ ਉਹਨੇ ਕਿਹਾ ਕਿ ਇਹ ਲਕਾਉਂਦੇ ਨੇ। ਔਰ ਇਸ ਦੇ ਉੱਤੇ ਜਿਹੜਾ ਰਿਐਕਸ਼ਨਸ ਨੇ ਅਰਾਊਂਡ ਦਾ ਗਲੋਬ ਉਹ ਮੈਂ ਜ਼ਰੂਰ ਦੱਸਣਾ ਚਾਹਾਂਗਾ। ਜਿਹੜੀ ਟਾਈਮਜ਼ ਯੂਕੇ ਹੈ ਉਹਨੇ ਕਿਹਾ ਦਾ clearest loser from first presidential debate between Donald Trump and Joe Biden was America। ਉਹਨੇ ਕਿਹਾ ਕਿ ਇੱਕ ਗੱਲ ਕਨਫਰਮ ਹੈ ਕਿ ਅਮਰੀਕਾ ਲੂਜ਼ਰ ਹੈ ਕਿਉਂਕਿ ਅਮਰੀਕਨ ਵੈਲਿਊਜ਼ ਔਰ ਦੂਜੀ ਕਿੱਥੇ ਗਈਆਂ। ਔਰ ਇਸੇ ਤਰ੍ਹਾਂ ਇਸੇ ਨੇ ਲਿਖਤ ਚ ਆਇਆ ਕਿ ਇਟ ਵਾਜ਼ ਨਾਟ ਏ ਡਿਬੇਟ ਇਨ ਐਨੀ ਮੀਨਿੰਗਫੁਲ ਸੈਂਸ but rather an ill-tempered and at times incomprehensible squabble between two angry septuagenarians who palpably loathe each other। ਕਿ ਇਹ 70ਵਿਆਂ ਨੂੰ ਪਹੁੰਚੇ ਹੋਏ ਦੋਨੋਂ ਬੁੱਢੇ ਜਿਹੜੇ ਇੱਕ ਦੂਜੇ ਨੂੰ ਨਫ਼ਰਤ ਕਰਦੇ ਨੇ ਉਹਨਾਂ ਦਾ ਇਹ ਐਂਗਰ ਮੈਚ ਸੀ। ਇਹਦੇ 'ਚ
ਹੋਰ ਕੁਛ ਨਹੀਂ ਸੀ। ਜੀ। ਔਰ ਗਾਰਡੀਅਨ ਅਖਬਾਰ ਨੇ ਕਿਹਾ ਕਿ ਨੈਸ਼ਨਲ ਹਿਊਮਿਲੀਏਸ਼ਨ, ਕਿ ਇਹ ਅਮਰੀਕਾ ਦੀ ਨੈਸ਼ਨਲ ਹਿਊਮਿਲੀਏਸ਼ਨ ਹੋਈ ਹੈ। ਔਰ ਉਹਨਾਂ ਨੇ ਕਿਹਾ ਕਿ ਦ ਰੈਸਟ ਆਫ ਦਾ ਵਰਲਡ ਐਂਡ ਫਿਊਚਰ ਹਿਸਟੋਰੀਅਨਸ ਵਿਲ ਪ੍ਰੀਜ਼ਿਊਮੇਬਲੀ ਲੁੱਕ ਐਟ ਇਟ ਐਂਡ ਵੀਪ। ਉਹਨੇ ਕਿਹਾ ਜੀ ਜਦੋਂ ਫਿਊਚਰ ਦੇ ਹਿਸਟੋਰੀਅਨ ਵੀ ਇਸ ਵੱਲ ਦੇਖਣਗੇ ਔਰ ਬਾਕੀ ਸੰਸਾਰ ਵੀ ਤੇ ਇਹਦੇ ਤੇ ਰੋਣਗੇ ਜੀ। ਕਿ ਇਹਨਾਂ ਨੇ ਕੀ ਕੀਤਾ। ਔਰ ਇਹ ਜਿਹੜਾ ਉਹਨਾਂ ਕਿਹਾ ਕਿ ਵੀ ਇਸ ਸਾਰੇ ਚੋਂ ਇੱਕ ਗੱਲ ਜਦੋਂ ਉਹਨੇ ਬਾਈਡਨ ਨੇ ਕਿਹਾ ਕਿ ਵੀ ਜੇ ਤੂੰ ਇਹ ਰੀ-ਇਲੈਕਟ ਹੋ ਗਿਆ ਟਰੰਪ ਜੀ। ਤੇ ਦਿਸ ਡਾਰਕ ਹੌਰੀਫਾਈਂਗ ਅਨਵਾਚੇਬਲ ਫੀਵਰ ਡ੍ਰੀਮ ਵਿਲ ਸ਼ੋਰਲੀ ਬੀ ਦਾ ਫਸਟ ਲਾਈਨ ਆਫ ਅਮਰੀਕਾਜ਼ ਓਬਿਚੁਰੀ, ਕਿ ਜਿਹੜਾ ਇਹਨਾਂ ਦਾ ਮਰਸੀਆ ਹੈ, ਸ਼ੋਕ ਦਾ ਜਿਹੜਾ ਹੋਏਗਾ, ਜੇ ਇਹ ਦੁਬਾਰਾ ਬਣ ਗਿਆ ਤਾਂ ਫਿਰ ਇਹ ਕਿਵੇਂ ਹਨੇਰਾ ਭਰਿਆ, ਖੌਫਨਾਕ ਔਰ ਕਿਸ ਕਿਸਮ ਦਾ ਇਹ ਹੋਏਗਾ, ਇਹਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਔਰ ਇਹ ਉਹਨੇ ਫਾਈਨੈਂਸ਼ੀਅਲ ਟਾਈਮਜ਼ ਨੇ ਜਿਹੜੀ ਇੱਕ ਟਰਮ ਬਾਈਡਨ ਨੇ ਟਰੰਪ ਲਈ ਕੀਤੀ ਵੀ ਇਹ ਕਿਵੇਂ ਹਰ ਚੀਜ਼ ਨੂੰ ਰੇਸਿਜ਼ਮ ਔਰ ਦੂਸਰੇ 'ਚ ਕਨਵਰਟ ਕਰਦਾ ਹੈ, ਉਹਨੇ ਕਿਹਾ ਕਿ ਵੀ ਇਹ ਡੌਗ ਵਿਸਲਿੰਗ ਕਰਦਾ ਹੈ। ਸੋ ਇਸ ਦਾ ਉਹਨਾਂ ਨੇ ਨੋਟਿਸ ਲਿਆ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਹੈ ਇਹ ਭਾਵੇਂ ਇਹ ਲੈਂਗੁਏਜ ਇੱਥੋਂ ਤੱਕ ਜੇ ਗੱਲ ਪਹੁੰਚ ਗਈ ਹੈ ਤੇ ਡਿਬੇਟ ਦੇ ਵਿੱਚ ਸੈਨਿਟੀ ਕੀ ਰਹਿਣੀ ਸੀ। ਫਿਰ ਉਹਨਾਂ ਕਿਹਾ ਕਿ ਵੀ ਇਹ ਜਦੋਂ ਬਾਈਡਨ ਨੇ ਇਹ ਕਿਹਾ ਕਿ ਬਟ ਨੋ ਵਨ ਵਿਦ ਅ ਕੇਅਰ ਫਾਰ ਅਮਰੀਕਨ ਡੈਮੋਕ੍ਰੇਸੀ ਕੈਨ ਹੈਵ ਸਵਿਚਡ ਆਫ ਫੀਲਿੰਗਸ ਐਨੀਥਿੰਗ ਬਟ ਕੁਇਜ਼ੀ, ਕਿ ਬਈ ਇਸ ਚੋਂ ਹੋਰ ਤੁਸੀਂ ਕੀ ਕੱਢ ਸਕਦੇ ਸੀ। ਫਰਾਂਸ ਵਾਲਿਆਂ ਦਾ ਰਿਐਕਸ਼ਨ ਹੈ ਉਹਨਾਂ ਦੇ ਅਖਬਾਰ ਲਿਬਰੇਸ਼ਨ ਦਾ, chaotic, childish, grueling, that is how French newspaper Liberation ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਸ ਲੈਵਲ ਦੇ ਉੱਤੇ ਹੈ। ਔਰ ਇਸ ਚੋਂ ਫਿਰ ਜਰਮਨੀ ਦਾ ਡੈਰ ਸਪਾਈਗਲਸ ਐਨਾਲਿਸਿਸ ਹੈ ਡਿਬੇਟ, ਉਹਨਾਂ ਨੇ ਹੈਡਲਾਈਨ ਦਿੱਤੀ ਹੈ ਇਹ ਟੀਵੀ ਡਿਊਲ ਲਾਈਕ ਏ ਕਾਰ ਐਕਸੀਡੈਂਟ, ਕਿ ਵੀ ਇਹ ਇਵੇਂ ਦਾ ਸੀ ਜਿਵੇਂ ਕਾਰ ਐਕਸੀਡੈਂਟ ਹੋਇਆ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਪਾਰਟ ਫਿਸਟ ਫਾਈਟ, ਪਾਰਟ ਪਲੇ, both Trump and Biden could go home satisfied because as far as the theatrical performance is concerned, both did their job properly. Donald Trump played Donald Trump, Joe played Joe Biden, and fans should have liked it. ਉਹਨੇ ਕਿਹਾ ਜੀ ਦੋਨਾਂ ਨੇ, ਜੋ ਟਰੰਪ ਨੇ ਵੀ ਆਪਣਾ ਦਿਖਾਤਾ ਉਹ ਕੀ ਹੈ ਉਹ ਵੀ ਹੈ, ਤੇ ਦੋਨੋਂ ਹੀ ਮੁੱਕੇ ਮਾਰ ਕੇ ਇੱਕ ਦੂਜੇ ਨੂੰ ਖੁਸ਼-ਖੁਸ਼ ਕਰ ਗਏ ਹੋਣਗੇ। ਔਰ ਇਹ ਕਿ ਵੀ ਕਿਸ ਲੈਵਲ ਤੱਕ ਹੈ ਇਟਲੀ ਚੋਂ ਆਇਆ ਹੈ ਰਿਐਕਸ਼ਨ, ਨੈਵਰ ਹੈਡ ਅਮਰੀਕਨ ਪੋਲਿਟਿਕਸ ਸੰਕ ਸੋ ਲੋ, ਕਿ ਅਮਰੀਕਾ 'ਚ ਸਿਆਸਤ ਇੰਨੀ ਨੀਵੀਂ ਕਦੇ ਨਹੀਂ ਗਈ ਹੈ। ਲਾ ਰਿਪਬਲਿਕਾਜ਼ US correspondent wrote describing debate as chaotic, rowdy and based on mutual contempt, ਕਿ ਵੀ ਇਹ ਬਿਲਕੁਲ ਹੀ ਇੱਕ ਦੂਜੇ ਪ੍ਰਤੀ ਨਫ਼ਰਤ ਔਰ ਬਿਲਕੁਲ ਘਟੀਆਪਨ ਦੇ ਲੈਵਲ ਤੱਕ ਹੈ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਜੇ Trump's refusal to condemn white supremacy was a message for black America, ਕਿ ਵੀ ਜੇ ਉਹਨੇ ਈਵਨ ਇਹ ਜਿਹੜੇ ਗੋਰੇ ਨਸਲਵਾਦ ਨੂੰ ਵੀ ਕੰਡੈਮ ਕਰਨ ਤੋਂ ਜਾਂ ਨਖੇਦੀ ਕਰਨ ਤੋਂ ਨਾ ਕੀਤੀ ਹੈ ਤੇ ਕਾਲਿਆਂ ਨੂੰ, ਕੱਲਾ ਕਾਲਿਆਂ ਨੂੰ ਨਹੀਂ ਬਾਕੀਆਂ ਨੂੰ ਵੀ ਮੈਸੇਜ ਉਹਨਾਂ ਨੇ ਦੇ ਦਿੱਤਾ। ਔਰ ਰਸ਼ੀਆ, ਹੁਣ ਤੁਸੀਂ ਦੇਖੋ ਕਿ ਬਈ ਇੱਕ ਪਾਸੇ ਜਦੋਂ ਅਸੀਂ ਕਮਿਊਨਿਜ਼ਮ ਵਰਸਸ ਡੈਮੋਕ੍ਰੇਸੀ ਦੀ ਬਿਊਟੀ ਕਰਦੇ ਹਾਂ, ਰਸ਼ੀਆ ਨੇ ਵੀ ਅਮਰੀਕਾ ਦਾ ਮਜ਼ਾਕ ਉਡਾਇਆ, ਜਿਹੜਾ ਖੁਦ ਕਮਿਊਨਿਸਟ ਉਹਨਾਂ ਰਸ਼ੀਆ ਨੇ ਕਿਹਾ। One broadcaster described it as a 1.5 hour exchange of insults, ਕਿ ਇਹ 1.5 ਘੰਟੇ ਦੀ ਇੱਕ ਦੂਜੇ ਦੀ ਬਿਜ਼ਤੀ ਦਾ ਸ਼ੋਅ ਸੀ। while another said there was no constructive dialogue, ਇਹ ਰਸ਼ੀਅਨ ਕਹਿ ਰਹੇ ਨੇ, ਜਿੱਥੇ ਖੁਦ ਆਵਾਜ਼ ਬੰਦ, ਕਿ ਉਹਨਾਂ ਨੂੰ ਵੀ ਲੱਗਾ ਵੀ ਕਿਉਂਕਿ ਵਿਲੋ ਤਾਂ ਉਹ ਕਿਤੇ ਨਾ ਕਿਤੇ ਦੇਖ ਰਹੇ ਹੁੰਦੇ ਜੀ ਅਮਰੀਕਾ 'ਚ ਕਿਆ ਖੂਬਸੂਰਤੀ ਹੈ ਕਿ ਵੀ ਤੁਸੀਂ ਆਪਣੀ ਗੱਲ ਖੁੱਲ ਕੇ ਕਹਿ ਸਕਦੇ ਹੋ। ਫਿਰ ਉਹਨਾਂ ਨੇ ਕਿਹਾ ਦਾ ਰਾਈਵਲਸ ਕੈਪਟ ਇੰਟਰਪਟਿੰਗ ਈਚ ਅਦਰ and instead of balanced discussion they chose the path of mutual insults, pro Kremlin anti television set। ਉਹਨਾਂ ਨੇ ਕਿਹਾ ਜੀ ਇੱਕ ਦੂਜੇ ਨੂੰ ਇਨਸਲਟ ਹੀ ਕਰਦੇ ਰਹੇ ਔਰ ਬਜਾਏ ਕਿ ਇਸ ਦਾ ਇਹ ਕਰਦੇ। ਔਰ ਇੱਕ ਜਿਹੜੀ ਹੁਣ ਰਸ਼ੀਅਨਸ ਦੇ ਪ੍ਰੈਜ਼ੀਡੈਂਟ ਦੀ ਲੈ ਕੇ ਗੱਲ, ਜਿਵੇਂ ਉਹਨੇ ਬਾਈਡਨ ਨੇ ਇੱਕ ਵਾਰੀ ਉਹਨੂੰ ਟਰੰਪ ਨੂੰ ਕਿਹਾ ਪੁਤਿਨਸ ਪੱਪੀ, ਕਿ ਬਈ ਉਹਦਾ ਉਹਨਾਂ ਨੇ ਨੋਟਿਸ ਲਿਆ ਕਿ ਵੀ ਇਹ ਜਿਹੜਾ, ਔਰ ਇਹਦੇ 'ਚ ਉਹਨਾਂ ਨੇ ਇੰਜੋਏ ਕੀਤਾ ਰਸ਼ੀਅਨਸ ਨੇ। ਉਹਨਾਂ ਨੇ ਕਿਹਾ ਜੀ ਜਿਹੜਾ ਉਹਨੂੰ ਪੁਟਿਨਸ ਪੱਪੀ ਕਹਿਣਾ ਇਹ ਸ਼ੋਅ ਕਰਦਾ
कि भी कि प्रेसिडेंट ऑफ यूनाइटेड स्टेट बट विदाउट पुतिन यू कांट बूस्ट योर रेटिंग। जी। ਉਹਨੇ ਕਿਹਾ ਵੀ ਈਵਨ ਇਹ ਕਹਿ ਕੇ ਵੀ ਬਾਈਡਨ ਨੇ ਆਪਣੀ ਰੇਟਿੰਗ ਵਧਾਣੀ ਚਾਹੀ ਹੈ, ਇਹ ਦੱਸਦਾ ਵੀ ਕਿੰਨਾ ਇੰਪੋਰਟੈਂਟ ਹੈ ਰਸ਼ੀਆ। ਬਿਲਕੁਲ ਚਾਈਨਾ ਨੇ ਕਿਹਾ ਕਿ ਵੀ ਇਹ ਬਿਲਕੁਲ, ਕਿਉਂਕਿ ਉਹਦੇ ਚ ਉਹਨਾਂ ਦਾ ਮੋਸਟ ਕੇਓਟਿਕ ਪ੍ਰੈਜ਼ੀਡੈਂਸ਼ੀਅਲ ਡਿਬੇਟ ਐਵਰ, ਉਹਨਾਂ ਦੀ ਗਲੋਬਲ ਟਾਈਮਜ਼ ਨੇ ਕਿਹਾ ਕਿ ਵੀ ਇਹ, ਔਰ ਕਿਉਂਕਿ ਦੋਨੋਂ ਹੀ ਚੀਨ ਦੇ ਮਾਮਲੇ 'ਚ ਤਾਂ ਬਾਈਡਨ ਵੀ ਜਿਹੜਾ ਉਹ ਉਵੇਂ ਹੀ ਕਹਿ ਰਿਹਾ ਸੀ ਜੋ ਟਰੰਪ ਕਹਿ ਰਿਹਾ ਸੀ। ਔਰ ਇਸ ਸਾਰੇ ਦੇ ਨਾਲ ਜਿਹੜਾ ਅਸੀਂ ਇਸ ਸੈਗਮੈਂਟ ਨੂੰ ਕਲੋਜ਼ ਕਰਦੇ ਹਾਂ ਕਿ ਭਾਈ ਇਹ ਨੈਸ਼ਨਲ ਸ਼ੇਮ ਵੀ ਹੈ, ਔਰ ਇਸ ਸਾਰੇ ਚੋਂ ਦੁਨੀਆ ਦੇ ਸਾਹਮਣੇ ਜਿਹੜੀ ਅਮਰੀਕਾ ਦੀ ਖੂਬਸੂਰਤੀ ਆਪਸ ਚ, ਕਿਉਂਕਿ ਹਮੇਸ਼ਾ ਅਸੀਂ ਇਹ ਕੋਟ ਕਰਦੇ ਸੀ ਵੀ ਆਪਣੇ ਦੇਖੋ ਕਿਸ ਕਿਸਮ ਦੇ ਡਰਟੀ ਸਿਆਸਤਦਾਨ ਨੇ, ਇੱਥੇ ਡਿਬੇਟ ਕਰਦੇ ਨੇ, ਫਿਰ ਦੋਨੋਂ ਇੱਕ ਦੂਸਰੇ ਕੋਲ ਆਉਂਦੇ ਆ, ਹੱਥ ਮਿਲਾਉਂਦੇ ਆ। ਕੱਲ ਤਾਂ ਹੈਂਡਸ਼ੇਕ ਵੀ ਨਹੀਂ ਸੀ। ਔਰ ਟਰੰਪ ਬੇਸ਼ੱਕ ਉਹਨੇ ਉਹ ਦਿਖਾਈ ਕੱਢ ਕੇ ਮੈਂ ਮਾਸਕ ਰੱਖੀ ਹੋਈ ਆ, ਮਾਸਕ ਤੇ ਕੱਲ ਦੋਨਾਂ ਦੇ ਨਹੀਂ ਸੀ। ਉਹਦੀ ਜਿਹੜੀ ਹੈ ਮੈਲਾਨੀਆ ਨੇ ਤਾਂ ਪਾਈ, ਹੁਣ ਅੰਦਰ ਆਉਣ ਵੇਲੇ ਜਿਹੜੇ ਉਹਦੇ ਰਿਸ਼ਤੇਦਾਰ ਸੀ ਟਰੰਪ ਦੇ, ਉਹਨਾਂ ਨੇ ਮਾਸਕ ਲਾਈ ਸੀ, ਅੰਦਰ ਬਹਿ ਕੇ ਉਹਨਾਂ ਨੇ ਕਰਾਊਡ 'ਚ ਨਹੀਂ ਪਾਈ। ਔਰ ਇਹ ਹਰ ਇੱਕ ਨੇ ਨੋਟਿਸ ਕੀਤਾ ਕਿ ਈਵਨ ਉਹਨਾਂ ਨੇ ਇਹ ਵੀ ਨਾਰਮ ਫਲਾਊਟ ਕੀਤਾ। ਔਰ ਇਸ ਸਾਰੇ ਚੋਂ ਮੈਂ ਸਮਝਦਾ ਵੀ ਅਮਰੀਕਨ ਜਿਹੜਾ ਕਦਰਾਂ ਕੀਮਤਾਂ ਦੀ ਗੱਲ ਤੁਸੀਂ ਕੀਤੀ ਹੈ, ਮੈਂ ਸਮਝਦਾ ਵੀ ਓਵਰਆਲ ਵੀ ਇਹ ਇੱਕ ਬੈਡ ਪ੍ਰੈਸੀਡੈਂਟ ਸੈੱਟ ਹੋਇਆ। ਹੋਪਫੁਲੀ ਸੈਕੰਡ ਡਿਬੇਟ ਜਿਹੜੀ ਦੋਨੋਂ ਵਾਈਸ ਪ੍ਰੈਜ਼ੀਡੈਂਟਸ ਮਾਈਕ ਪੈਂਸ ਔਰ ਵਾਈਸ ਪ੍ਰੈਜ਼ੀਡੈਂਸ਼ੀਅਲ ਨੋਮਿਨੀ ਕਮਲਾ ਹੈਰਿਸ ਹੋਣੀ ਹੈ ਸਾਲਟ ਲੇਕ ਯੂਟਾ ਸਟੇਟ ਦੇ ਵਿੱਚ, ਹੋਪਫੁਲੀ ਉਹਦੇ ਚ ਮੋਰ ਸਿਵਿਲਿਟੀ ਹੋਏ, ਮੋਰ ਕੰਟੈਂਟ ਹੋਏ, ਔਰ ਇਹ ਥਰਡ ਡਿਬੇਟ ਤੱਕ ਪਹੁੰਚਦੇ ਆ ਮੋਰ ਬੈਟਰ ਤਰੀਕੇ ਦੇ ਨਾਲ ਇਹ ਗੱਲ ਸਾਹਮਣੇ ਆਏ, ਔਰ ਇਲੈਕਸ਼ਨਸ ਨਿਬੜ ਜਾਣ ਸੁੱਖੀ ਸੰਦੀ। ਨਤੀਜੇ ਨੂੰ ਜੋ ਟਰੰਪ ਨੇ ਪ੍ਰਭਾਵ ਦਿੱਤਾ ਕਿ ਉਹਨੇ ਤਾਂ ਐਕਸੈਪਟ ਨਹੀਂ ਕਰਨਾ, ਉਹ ਤਾਂ ਇਹਨੂੰ ਲੰਬਾ ਖਿੱਚੇਗਾ, ਲੇਕਿਨ ਇਹ ਇੱਕ ਹੋਰ ਵੀ ਮਾੜੀ ਗੱਲ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ, ਔਰ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।